ਉਹ ਸਹਾਫੀ ਜਿਹੜੇ ਕਰੋਨਾ ਦੇ ਵਿੱਚ ਵੀ ਜਿਨ੍ਹਾਂ ਦੀ ਡਿਊਟੀ ਲਾਉਣ ਲੱਗੇ ਤੇ ਬੜਾ ਚੌੜਾ ਹੋ ਕੇ ਮਾਲਕ ਕਹਿ ਦਿੰਦਾ ਜੀ ਕਿ ਸਾਰਾ ਕਰੋਨਾ ਦੀ ਵਾਰਡ ਵੀ ਅੰਦਰੋਂ ਦਿਖਾ ਕੇ ਆਣੀ ਆ ਤੁਸੀਂ। ਬੰਬ ਧਮਾਕਾ ਹੁੰਦਾ ਤੇ ਉਹ ਕਹਿੰਦੇ ਜੀ ਕਿ ਤੁਸੀਂ ਵਿੱਚ ਵੜ ਜਾਓ ਜਾ ਕੇ, ਭਾਵੇਂ ਬਰੂਦ ਦੇ ਵਿੱਚ ਆਪ ਫਟ ਜਾਓ ਜਾ ਕੇ, ਉਹ ਤੁਸੀਂ ਲਾਜ਼ਮੀ ਦਿਖਾਣਾ। ਆਪਣੀ ਜਾਨ ਤਲੀ ਤੇ ਰੱਖ ਕੇ ਉਹਨਾਂ ਨੂੰ ਕਹਿ ਦਿੱਤਾ ਜਾਂਦਾ ਕਿ ਤੁਸੀਂ ਸਾਰਾ ਕੁਝ ਦਿਖਾ ਲਓ। ਉਹ ਹਰ ਸ਼ੈ ਜਿਹੜੇ ਦਿਖਾਲਣ ਵਾਲੇ, ਹਰ ਸ਼ੈ ਕੌਮ ਦੇ ਸਾਹਮਣੇ ਲਿਆਉਣ ਵਾਲੇ, ਤੇ ਹਾਲਾਤ ਉਹਨਾਂ ਦੇ ਇਹ ਬਣੇ ਪਏ ਆ। ਵੇਲਿਓ ਤੁਸੀਂ ਦੇਖ ਰਹੇ ਹੋ ਪੰਜਾਬੀ ਪ੍ਰਚਾਰ ਟੀਵੀ ਤੇ ਮੈਂ ਤੁਹਾਡਾ ਪ੍ਰਾਹੁਣਚਾਰ ਮੀਆਂ ਆਸਫ ਅਲੀ। ਤੁਹਾਨੂੰ ਇਹ ਤਾਂ ਪਤਾ ਹੀ ਹੈ ਕਿ ਪੰਜਾਬੀ ਪ੍ਰਚਾਰ ਟੀਵੀ ਦੇ ਉੱਤੇ ਮੁxtਲਿਫ ਪ੍ਰੋਗਰਾਮ ਲੈ ਕੇ ਤੇ ਹਾਜ਼ਰ ਹੁੰਦੇ ਰਹੇ ਹਾਂ ਅਸੀਂ, ਪਰ ਇਸ ਤੋਂ ਇਲਾਵਾ ਵੀ ਮੇਰਾ ਇੱਕ ਹੋਰ ਤਾਰਫ ਹੀ ਹੈ ਕਿ ਮੈਨੂੰ ਤਵੀਲ ਅਰਸਾ ਗੁਜ਼ਰ ਗਿਆ ਸਹਾਫਤ ਦੇ ਨਾਲ ਵਾਬਸਤਾ ਹੋਇਆ। ਕੋਈ 18 ਸਾਲ ਹੋ ਗਏ ਇਸ ਗੱਲ ਨੂੰ। ਪਾਕਿਸਤਾਨ ਦੇ ਵੱਡੇ ਚੈਨਲਾਂ ਦੇ ਨਾਲ ਵੀ ਮੇਰਾ ਤਲਕ ਰਿਹਾ ਔਰ ਸਾਰੀ ਉਮਰ ਮੈਂ ਇਸੇ ਕੰਮ 'ਚ ਨਿਗਾਤੀ। ਔਰ ਬੜਾ ਸੋਹਣਾ ਦੌਰ ਸੀ ਸਹਾਫੀਆਂ ਦਾ, ਜਿਹੜਾ ਦੌਰ ਸੀ ਬੜਾ ਅੱਛਾ, ਬੜਾ ਇੱਕ ਬਾਇਜ਼ਤ ਔਰ ਬੜਾ ਬਿਹਤਰੀਨ ਤਰੀਕੇ ਦੇ ਨਾਲ, ਯਾਨੀ ਕਿ ਚੰਗਾ ਰੋਜ਼ਗਾਰ ਸੀਗਾ ਔਰ ਬੜਾ ਬਾਇਜ਼ਤ ਰੋਜ਼ਗਾਰ ਵੀ ਸੀ ਔਰ ਬੜਾ ਹੈਂਡਸਮ ਕਿਸਮ ਦੇ ਪੈਕੇਜ ਵੀ ਮਿਲਦੇ ਹੁੰਦੇ ਸੀ। ਬੜਾ ਤਵੀਲ ਅਰਸਾ ਗੁਜ਼ਾਰਿਆ, ਚੱਲਦਾ ਰਿਹਾ ਕੰਮ, ਕਰਦੇ ਰਹੇ। ਇਸ ਦੌਰਾਨ ਬਹੁਤ ਸਾਰੇ ਲੋਕਾਂ ਦੇ ਨਾਲ ਮੁਲਾਕਾਤਾਂ ਵੀ ਹੋਈਆਂ। ਅਸੀਂ ਤੇ ਚਲੋ ਜਿਹੜੇ ਲੈਵਲ ਤੇ ਸਹਾਫੀ ਸੀਗੇ, ਬਹੁਤ ਸਾਰੇ ਐਸੇ ਸਹਾਫੀ ਸੀ ਜਿਨ੍ਹਾਂ ਦੇ ਸਾਡੇ ਤੋਂ ਕਈ ਗੁਣਾ ਜ਼ਿਆਦਾ, ਜਿਨ੍ਹਾਂ ਦੇ ਪੈਕੇਜ ਵੀ ਸੀਗੇ, ਜਿਨ੍ਹਾਂ ਦੀਆਂ ਤਨਖਾਹਾਂ ਵੀ ਸੀਗੀਆਂ ਔਰ ਜਿਨ੍ਹਾਂ ਦਾ ਬੜਾ ਅੱਛਾ ਸਿਲਸਿਲਾ ਚੱਲ ਰਿਹਾ ਸੀ। ਇਹ ਸਾਰਾ ਦੌਰ ਬੜਾ ਸੋਹਣਾ ਦੌਰ ਜਿਹੜਾ ਸਹਾਫਤ ਦਾ ਸੀ ਚੱਲਦਾ ਆ ਰਿਹਾ ਸੀ ਕਿ ਪਿਛਲੇ ਇਲੈਕਸ਼ਨ ਹੋ ਗਏ। ਸੰਨ 2018 ਵਾਲੇ ਇਲੈਕਸ਼ਨਾਂ ਤੱਕ ਮੈਂ ਸਹਾਫੀਆਂ ਨੂੰ ਰੋਂਦੇ ਨਹੀਂ ਦੇਖਿਆ। ਔਰ ਬਹੁਤ ਸਾਰੇ ਐਸੇ ਦੋਸਤ ਸੀਗੇ ਕਿ ਜਿਹੜਾ ਪੁੱਛਦੇ ਹੁੰਦੇ ਸੀ, ਯਾਰ ਅੱਛਾ ਜੇ ਕਿਸੇ ਨੂੰ ਇਸ ਵਾਰੀ ਈਦ 'ਤੇ ਜ਼ਰੂਰਤ ਆ ਤਾਂ ਦੱਸ ਦੇਣਾ, ਉਹਨਾਂ ਨੂੰ ਕੁਛ ਦੇ ਦਾਂਗੇ। ਯਾਨੀ ਕਿ ਉਵੇਂ ਲੋਕਾਂ ਦੀ ਇਮਦਾਦ ਕਰਨ ਲਈ ਮੈਂ ਆਪ ਬਹੁਤ ਕਰਦਾ ਰਿਹਾ। ਬਹੁਤ ਸਾਰੇ ਸਾਡੇ ਦੋਸਤ ਜਿਹੜੇ ਸੀ ਬਹੁਤ ਜ਼ਿਆਦਾ ਹੈਲਪ ਕਰਦੇ ਰਹੇ ਔਰ ਮੈਂ ਜ਼ਾਤੀ ਤੌਰ 'ਤੇ ਉਹਨਾਂ ਨੂੰ ਜਾਣਦਾ ਕਿ ਜਿਹੜੇ ਸਹਾਫੀ ਸੀ ਔਰ ਇੰਨਾ ਅੱਛਾ ਜਿਨ੍ਹਾਂ ਦਾ ਹੱਥ ਵੀ ਦੇਣ ਦੇ ਮਾਮਲੇ 'ਚ ਵੀ ਖੁੱਲ੍ਹਿਆ ਹੁੰਦਾ ਸੀ। ਜ਼ਾਹਿਰੀ ਗੱਲ ਹੈ ਕਿ ਜਦੋਂ ਉਹ ਇਹ ਕਹਿੰਦੇ ਕਿ ਰੱਬ ਦੇ ਰਿਹਾ ਤੇ ਬੰਦੇ ਵੀ ਅੱਗੋਂ ਦਿੰਦੇ ਆ, ਦਿੱਤੇ 'ਚੋਂ ਹੀ ਦੇਣਾ ਨਾ। ਅੱਛਾ, ਇਲੈਕਸ਼ਨ ਹੋ ਗਿਆ ਪਿਛਲੇ, ਇਲੈਕਸ਼ਨਾਂ ਤੋਂ ਬਾਅਦ ਇਸ ਵਾਰੀ ਈਦ ਆਣੀ ਸੀ। ਕੁਝ ਸਾਲ ਕੁ ਪਹਿਲੇ ਦੀ ਗੱਲ ਆ ਕਿ ਵਕਤ ਨਿਊਜ਼ ਸਾਡਾ ਚੈਨਲ ਜਿਹੜਾ ਸੀ, ਜਿਹਦੇ ਵਿੱਚ ਮੈਂ ਉਸ ਟਾਈਮ ਕੰਮ ਕਰ ਰਿਹਾ ਸੀ, ਉਹ ਬੰਦ ਹੋ ਗਿਆ। ਸੈਂਕੜਾਂ ਦੇ ਹਿਸਾਬ 'ਤੇ ਵਰਕਰ ਫਾਰਗ ਹੋ ਗਏ। ਅੱਛਾ, ਜਦੋਂ ਚੈਨਲ ਬੰਦ ਹੋਣ ਤੋਂ ਕੋਈ 7-8 ਮਹੀਨੇ ਪਹਿਲੇ ਜਿਹੜੀਆਂ ਤਨਖਾਹਾਂ ਸੀ ਉਹ ਰੋਕ ਲਈਆਂ ਗਈਆਂ। ਬੜਾ ਔਖਾ ਕਿ 3 ਮਹੀਨੇ ਬਾਅਦ 4 ਮਹੀਨੇ ਬਾਅਦ ਤਨਖਾਹ ਮਿਲ ਜਾਣੀ। ਫਿਰ ਇੱਕ ਦਿਨ ਖਬਰ ਆਈ ਜੀ ਕਿ ਚੈਨਲ ਉੱਕਾ ਹੀ ਬੰਦ ਕਰ ਦਿੱਤਾ ਗਿਆ। ਬੜਾ ਵੱਡਾ ਚੈਨਲ ਬੰਦ ਹੋਇਆ, ਸੈਂਕੜਾ ਲੋਕ ਬੇਰੁਜ਼ਗਾਰ ਹੋ ਗਏ। ਅੱਛਾ, ਇਹ ਸਿਲਸਿਲਾ ਚੱਲ ਰਿਹਾ ਸੀ ਕਿ ਡਾਊਨ ਸਾਈਜ਼ਿੰਗਾਂ ਸ਼ੁਰੂ ਹੋ ਗਈਆਂ। ਹਰ ਚੈਨਲ ਦੇ ਵਿੱਚੋਂ ਲੋਕਾਂ ਨੂੰ ਕੱਢਣਾ ਸ਼ੁਰੂ ਕਰਤਾ ਗਿਆ, ਕਟੌਤੀਆਂ ਸ਼ੁਰੂ ਕਰਤੀਆਂ ਗਈਆਂ। ਤਨਖਾਹਾਂ ਦੇ ਵਿੱਚ ਕਈ ਗੁਣਾ ਜਿਹੜੇ ਸੀ ਕੱਟ ਲਾਤੇ ਗਏ ਔਰ ਪੂਰਾ ਇੱਕ ਲਿਖ ਦਿੱਤਾ ਗਿਆ ਜੀ ਇੰਨੀ ਤਨਖਾਹ ਦੀ, ਜਿਹੜੇ ਇੰਨੀ ਤਨਖਾਹ ਲੈਣ ਵਾਲੇ ਆ, ਜੇ ਲੱਖ ਲੈਣ ਵਾਲੇ ਆ ਤਾਂ ਉਹਨਾਂ 'ਚੋਂ ਇੰਨੀ ਕੱਟ ਦੇਣੀ ਆ, ਜੇ ਕੋਈ 2 ਲੱਖ ਲੈਣ ਵਾਲੇ ਆ ਤਾਂ ਉਹਨਾਂ 'ਚੋਂ ਇੰਨੀ ਕੱਟ ਦੇਣੀ। ਤਨਖਾਹਾਂ 'ਚ ਕੱਟ ਲਾਤੇ ਗਏ। ਇਹ ਸਿਲਸਿਲਾ ਚੱਲਦੇ ਚੱਲਦੇ ਕੁਛ ਅਰਸਾ ਪਹਿਲੇ ਆਪ ਨਿਊਜ਼, ਜਿਹੜਾ ਕਿ ਸਾਡੇ ਸਹਾਫੀ ਦੋਸਤ ਦਾ ਚੈਨਲ ਸੀ, ਯਾਨੀ ਕਿ ਬਾਕੀ ਚੈਨਲ ਤੇ ਚਲੋ ਸੇਠਾਂ ਦੇ ਸੀ, ਮਾਲਕਾਂ ਦੇ ਸੀ, ਜਿਨ੍ਹਾਂ ਨੂੰ ਕਾਰੋਬਾਰ ਸਮਝ ਕੇ ਜਿਹੜੇ ਆਏ ਸੀ, ਤੇ ਇਹ ਚੈਨਲ ਜਿਹੜਾ ਸੀ ਇੱਕ ਸਹਾਫੀ ਲੈ ਕੇ ਆਏ ਸੀ, ਉਹ ਵੀ ਬੰਦ ਕਰਤਾ ਗਿਆ। ਹੁਣ ਆਫਤਾਬ ਇਕਬਾਲ ਸਾਹਿਬ ਜਿਨ੍ਹਾਂ ਦਾ ਚੈਨਲ ਸੀ, ਉਹ ਆਪ ਤੇ ਹੁਣ ਦੁਬਾਰਾ ਜਾ ਕੇ ਖੋਰਪੁਰ ਟੀਵੀ ਦੇ ਉੱਤੇ ਪ੍ਰੋਗਰਾਮ ਕਰੀ ਜਾ ਰਹੇ, ਪਰ ਜਿਹੜੇ ਸੈਂਕੜਾਂ ਲੋਕ ਉਹਨਾਂ ਦੇ ਅਦਾਰੇ 'ਚੋਂ ਫਾਰਗ ਹੋਏ, ਸਾਰੇ ਘਰ ਬੈਠੇ। ਅੱਛਾ, ਇਹ ਸਾਰਾ ਮਾਮਲਾ ਦੱਸਣ ਦੀ ਗੱਲ ਇਹ ਹੈ ਕਿ ਬਹੁਤ ਸਾਰੇ ਲੋਕ ਫਾਰਗ ਹੋਏ ਔਰ ਇਸ ਵਾਰੀ ਈਦ ਦੇ ਉੱਤੇ ਜੋ ਹੋਇਆ, ਮੈਂ ਉਹ ਗੱਲ ਤੁਹਾਨੂੰ ਦੱਸਣਾ ਚਾਹ ਰਿਹਾ ਕਿ ਮੈਨੂੰ ਇੱਕ ਕਾਲ ਆਈ। ਤੁਹਾਨੂੰ ਇੱਕ ਹੋਰ ਗੱਲ ਦੱਸਣਾ, ਸਾਡੀ ਨਾ ਪੰਜਾਬੀ ਦੇ ਹਵਾਲੇ ਨਾਲ ਜਮਾਤ ਵੀ ਹੈ, ਪੰਜਾਬ ਨੈਸ਼ਨਲ ਪਾਰਟੀ, ਅਤੇ ਕਿਉਂਕਿ ਕਰੋਨਾ ਵੀ ਆਇਆ ਸੀ ਅਤੇ ਅਸੀਂ ਸੂਫੀ ਲੰਗਰ ਦੇ ਨਾਂ ਤੋਂ ਲੋਕਾਂ ਦੀ ਇਮਦਾਦ ਕੀਤੀ ਸੀ। ਜਿਹੜੇ ਮੁਸਤਹਕੀਨ ਸੀਗੇ ਉਹਨਾਂ ਦੀ ਕਾਫੀ ਇਮਦਾਦ ਕੀਤੀ ਸੀ ਅਤੇ ਲੋਕਾਂ ਨੂੰ ਪਤਾ ਸੀ ਇਸ ਗੱਲ ਦਾ। ਮੈਨੂੰ ਇੱਕ ਦੋਸਤ ਦੀ ਕਾਲ ਆਈ। ਅੱਛਾ, ਮੈਂ ਇਹ ਸਮਝਿਆ ਕਿ ਉਸ ਦੋਸਤ ਦੀ ਮੈਨੂੰ ਕਾਲ ਇਸ ਲਈ ਆਈ ਆ, ਬੜੇ ਸੀਨੀਅਰ ਸਾਫੀ, ਕਿ ਉਹ ਕੋਈ ਸਾਡੇ ਸੂਫੀ ਲੰਗਰ ਦੇ ਵਿੱਚ ਹਿੱਸਾ ਪਾਉਣਾ ਚਾਹ ਰਹੇ ਆ ਜਾਂ ਕਹਿ ਰਹੇ ਹੋਣਗੇ ਕਿ ਇਹ ਫਲਾਣਾ ਬੰਦਾ ਹਿੱਸਾ ਪਾਉਣ ਲੱਗਾ। ਉਹ ਮੈਨੂੰ ਕਹਿੰਦੇ, ਯਾਰ ਕੋਈ ਇਹਦੇ ਵਿੱਚੋਂ ਕੁਛ ਬਾਕੀ ਹੈ। ਮੈਂ ਕਿਹਾ ਕੀ ਹੋਇਆ ਸਰ? ਕਹਿੰਦੇ ਅੱਛਾ, ਜੇ ਕੋਈ ਇਹਦੇ ਵਿੱਚ ਕੁਛ ਬੰਦਿਆਂ ਦੀ ਗੁੰਜਾਇਸ਼ ਨਿਕਲਦੀ ਹੈ ਤਾਂ ਮੈਨੂੰ ਦੱਸਣਾ। ਮੈਂ ਉਸ ਟਾਈਮ ਤੱਕ ਇਹੋ ਹੀ ਸਮਝਦਾ ਰਿਹਾ ਕਿ ਉਹ ਕਿਸੇ ਹੋਰ ਦੇ ਬਾਰੇ ਗੱਲ ਕਰਨਾ ਚਾਹ ਰਹੇ ਜਾਂ ਕੋਈ ਬੰਦਾ ਦੇਣਾ ਚਾਹ ਰਹੇ ਹੋਣਗੇ, ਜਿਵੇਂ ਹੋਰ ਦੋਸਤ ਕਹਿੰਦੇ ਰਹੇ ਯਾਰ ਫਲਾਣੇ ਦੀ ਇਮਦਾਦ ਕਰਦੀ ਹੋ। ਪਤਾ ਇਹ ਲੱਗਿਆ ਜਦੋਂ ਅਖੀਰ ਤੇ ਗੱਲ ਖੁੱਲ੍ਹੀ ਔਰ ਬੜੀ ਅਫਸੋਸਨਾਕ ਔਰ ਬੜੀ ਰੋਣ ਵਾਲੀ ਗੱਲ ਸੀ। ਉਹ ਦੋਸਤ ਕਹਿਣ ਲੱਗੇ, ਯਾਰ ਕਿ ਮੈਨੂੰ ਆਪ ਇਮਦਾਦ ਦੀ ਜ਼ਰੂਰਤ ਹੈ। ਮੈਂ ਕਿਹਾ ਸਰ, ਤੁਹਾਡੇ ਕੋਲੋਂ ਤਾਂ ਅਸੀਂ ਮਜ਼ਾਕ ਦੇ ਵਿੱਚ, ਹਾਸੇ ਮਜ਼ਾਕ ਦੇ ਵਿੱਚ ਪੈਸੇ ਜੇਬ 'ਚੋਂ ਕੱਢ ਲਈਦੇ ਹੁੰਦੇ ਸੀਗੇ ਔਰ ਕੋਈ ਸ਼ੈ ਮੰਗਾ ਲਈ ਦੀ ਸੀ, ਹੁੰਦਾ ਰਹਿੰਦਾ ਹਾਸਾ ਮਜ਼ਾਕ ਦੋਸਤਾਂ ਦੇ ਵਿੱਚ। ਕਈ ਵਾਰੀ ਤੁਹਾਡੇ ਕੋਲੋਂ ਪੈਸੇ ਫੜ ਕੇ ਪਿੱਜ਼ੇ ਮੰਗਾਏ, ਤੁਸੀਂ ਇਹ ਕੀ? ਉਹ ਰੋਣ ਲੱਗ ਗਏ। ਉਹਨਾਂ ਨੇ ਦੱਸਿਆ, ਕਹਿੰਦੇ ਯਾਰ ਮੇਰੇ ਆਪਣੇ ਹਾਲਾਤ ਬਹੁਤ ਖਰਾਬ ਆ, 6 ਮਹੀਨੇ ਹੋ ਗਏ ਇਦਾਰੇ ਨੇ ਫਰਕ ਕੀਤਾ ਹੋਇਆ ਔਰ ਉਸ ਤੋਂ ਪਹਿਲੇ ਕਈ ਮਹੀਨਿਆਂ ਤੋਂ ਤਨਖਾਹ ਨਹੀਂ ਸੀ ਮਿਲ ਰਹੀ, ਨਿਆਣਿਆਂ ਦੀਆਂ ਫੀਸਾਂ ਨਹੀਂ ਦੇ ਹੋ ਰਹੀਆਂ,
ਫੜ ਫੁੜ ਕੇ ਲੋਕਾਂ ਦੇ ਕੋਲੋਂ ਇੱਧਰੋਂ ਉੱਧਰੋਂ ਲੈ ਲੂ ਕੇ ਮੈਂ ਗੁਜ਼ਾਰਾ ਤਾਂ ਕਰ ਰਿਹਾ ਕਿਸੇ ਤਰ੍ਹਾਂ, ਪਰ ਹੁਣ ਉਹ ਵੀ ਨਹੀਂ ਰਿਹਾ। ਯਾਨੀ ਇਹ ਇੱਕ ਮਿਸਾਲ ਮੈਂ ਤੁਹਾਨੂੰ ਦਿੱਤੀ ਜਿਹੜੀ ਮੈਨੂੰ ਆਪ ਕਾਲ ਆਈ, ਮੈਂ ਬੜਾ ਹੈਰਾਨ ਹੋਇਆ। ਮੈਂ ਕਿਹਾ ਅੱਛਾ ਸਰ ਕੁਛ ਕਰਦੇ ਹਾਂ, ਦੇਖਦੇ ਹਾਂ। ਮੈਂ ਫਿਰ ਆਪਣੇ ਸਦਰ ਪੰਜਾਬ ਨੈਸ਼ਨਲ ਪਾਰਟੀ ਅਹਿਮਦ ਰਜ਼ਾ ਬੱਟੂ ਸਾਹਿਬ ਨੂੰ ਕਾਲ ਕੀਤੀ। ਮੈਂ ਕਿਹਾ ਵੀ ਕਿ ਇਹ ਸਿਰਫ ਗਰੀਬ ਲੋਕਾਂ ਲਈ ਆ ਫੰਡ ਜਿਹੜਾ ਵਾ, ਜਾਂ ਇਹ ਜਿਹੜੇ ਦੋਸਤ ਜਿਹੜੇ ਸਾਡੇ ਸਾਫੀ ਸੀਗੇ, ਕਿਉਂਕਿ ਮੈਂ ਕਿਹਾ ਜੇ ਮੈਂ ਆਪ ਆਪਣੇ ਹੱਥੀਂ ਦੇ ਦਿੱਤਾ ਤੇ ਇਹ ਨਾ ਕਹਿਣ ਦੋਸਤ ਸਾਰੇ ਕਿ ਤੂੰ ਸਾਫੀ ਕਰਕੇ ਉਹਨੂੰ ਦੇ ਦਿੱਤਾ। ਉਹ ਬੜੇ ਹੈਰਾਨ ਹੋਏ ਇਸ ਗੱਲ 'ਤੇ, ਕਹਿੰਦੇ ਯਾਰ ਹਾਲਾਤ ਇੰਨੇ ਮਾੜੇ ਹੋ ਗਏ, ਅਸੀਂ ਤਾਂ ਡਰਦੇ ਹੀ ਬਹੁਤ, ਅਸੀਂ ਤਾਂ ਸਮਝਦੇ ਹਾਂ ਕਿ ਸਾਫੀਆਂ ਵਰਗਾ ਸਾਫਤ ਵਰਗਾ ਪੇਸ਼ਾ ਹੀ ਕੋਈ ਨਹੀਂ, ਅਤੇ ਤੁਸੀਂ ਇਹ ਦੱਸ ਰਹੇ ਹੋ ਕਿ ਇਹ ਜਿਹੜਾ ਸੂਫੀ ਲੰਗਰ ਇਹਦੇ ਵਿੱਚੋਂ ਕਿਸੇ ਦੀ ਇਮਦਾਦ ਕਰਨੀ। ਮੈਂ ਅੱਛਾ ਪਹਿਲੇ ਉਹਨਾਂ ਨੂੰ ਯਕੀਨ ਨਹੀਂ ਆਇਆ, ਫਿਰ ਮੈਂ ਉਹਨਾਂ ਨੂੰ ਦੱਸਿਆ, ਮੈਂ ਕਿਹਾ ਵਾਕਈ ਇਹ ਮਾਮਲਾਤ ਐਵੇਂ। ਉਹਨਾਂ ਨੇ ਕਿਹਾ ਅੱਛਾ ਯਾਰ ਐਵੇਂ ਕਰੋ ਤੁਸੀਂ ਉਹਨਾਂ ਨੂੰ ਫਿਰ ਇੱਕ ਦੇ ਬਜਾਏ ਨਾ 3 ਬੰਦਿਆਂ ਦਾ ਜਿਹੜਾ ਹਿੱਸਾ ਉਹਨਾਂ ਨੂੰ ਦੇ ਦਿਓ, ਇਸ ਤੋਂ ਵੱਧ ਵੀ ਹੁੰਦਾ ਤਾਂ ਦੇ ਦਿੰਦੇ, ਪਰ ਇਸ ਤੋਂ ਵੱਧ ਅਸੀਂ ਦੇ ਵੀ ਨਹੀਂ ਸਕਦੇ। ਜ਼ਾਹਿਰੀ ਗੱਲ ਆ ਕੱਲ੍ਹ ਨੂੰ ਆਡਿਟ ਹੋਣਾ, ਸਾਰਾ ਦੇਖਣਾ ਅਸੀਂ ਕਿ ਇਹ ਜਿਹੜੇ ਲੱਖਾਂ ਰੁਪਏ ਦਾ ਸੂਫੀ ਲੰਗਰ ਤਕਸੀਮ ਹੋਇਆ ਅਤੇ ਕਿਹਨੂੰ ਦਿੱਤਾ ਗਿਆ। ਜ਼ਾਹਿਰੀ ਗੱਲ ਆ ਰਿਕਾਰਡ ਅਤੇ ਲਿਸਟਾਂ 'ਤੇ ਬਣਾਈਆਂ ਹੋਈਆਂ ਵਾ, ਉਹਨਾਂ ਨੂੰ ਦਿੱਤੇ। ਅੱਛਾ ਉਸ ਤੋਂ ਬਾਅਦ ਅਸੀਂ ਕਿ ਸਿਲਸਿਲਾ ਸ਼ੁਰੂ ਕਰੀਏ, ਦੇਖੀਏ ਤਾਂ ਸਹੀ ਕੀ ਮਾਮਲਾਤ। ਮੈਂ ਜਿਵੇਂ ਦੇਖਣਾ ਸ਼ੁਰੂ ਕੀਤਾ ਕਿ ਜਿਹੜਾ ਦੋਸਤ ਫਾਰਗ ਹੋਇਆ ਸੀ। ਅੱਛਾ ਮੈਂ ਜ਼ਾਤੀ ਤੌਰ 'ਤੇ 1.5 ਸਾਲ ਹੋ ਗਿਆ ਮੈਨੂੰ, ਜਦੋਂ ਦਾ ਵਕਤ ਨਿਊਜ਼ ਚੈਨਲ ਬੰਦ ਹੋਇਆ, ਮੇਰੀ ਵੀ ਨੌਕਰੀ ਗਈ ਹੋਈ, ਪਰ ਮੇਰਾ ਚਲੋ ਕੁਛ ਹੋਰ ਸਿਲਸਿਲਾ ਹੈਗਾ, ਕੁਛ ਹੋਰ ਚੱਲਦਾ ਰਹਿੰਦਾ ਸੀ ਮਾਮਲਾ, ਮੈਨੂੰ ਕਦੀ ਇੰਨਾ ਅਹਿਸਾਸ ਨਹੀਂ ਸੀ ਹੋਇਆ। ਅੱਜ ਉਸ ਤੋਂ ਬਾਅਦ ਜਦੋਂ ਅਸੀਂ ਦੇਖਣਾ ਸ਼ੁਰੂ ਕੀਤਾ ਤਾਂ ਅਨਬਲੀਵੇਬਲ ਕਿਸਮ ਦੇ ਹਾਲਾਤ ਸਾਹਮਣੇ ਆਏ। ਉਹ ਸਾਫੀ ਜਿਹੜੇ ਹਰ ਕਿਸਮ ਦੇ ਹਾਲਾਤ ਦੇ ਵਿੱਚ ਹਰ ਕਿਸੇ ਨੂੰ, ਹਕੂਮਤਾਂ ਨੂੰ, ਤੁਸੀਂ ਦੇਖੋ ਕਿ ਇਹਨਾਂ ਦਾ ਚਿਹਰਾ ਸਾਫੀ ਆ, ਅਪੋਜੀਸ਼ਨ ਦਾ ਚਿਹਰਾ ਸਾਫੀ ਆ, ਸਾਰਿਆਂ ਨੂੰ ਲਿਆਉਣ ਵਾਲੇ, ਹਰ ਕਿਸਮ ਦੇ ਹਾਲਾਤ ਸਾਹਮਣੇ ਪਹੁੰਚਾਉਣ ਵਾਲੇ, ਲੋਕਾਂ ਦੀ ਗੁਰਬਤ ਜਿਹੜੀ ਆ ਉਹ ਸਾਹਮਣੇ ਲਿਆਉਣ ਵਾਲੇ, ਲੋਕਾਂ ਦੇ ਮਸਾਇਲ ਸਾਹਮਣੇ ਲਿਆਉਣ ਵਾਲੇ, ਕਿ ਕਿਹਦੇ ਨਾਲ ਕੀ ਵਾਪਰਦੀ ਪਈ ਆ ਉਹ ਦੱਸਣ ਵਾਲੇ। ਉਹਨਾਂ ਦਾ ਆਪਣਾ ਹਾਲਾਤ ਇਹ ਹੈ ਕਿ ਉਹਨਾਂ ਨੂੰ ਇੱਕ ਪੈਸਾ ਉਹਨਾਂ ਦੇ ਕੋਲ ਨਹੀਂ ਹੈ, ਉਹਨਾਂ ਦੀਆਂ ਨੌਕਰੀਆਂ ਮੁੱਕੀਆਂ ਹੋਈਆਂ। ਔਰ ਜਿਹੜੇ ਸਾਫੀ, ਵੱਡੇ ਸਾਫੀ, ਜਿਹੜੇ ਐਂਕਰ, ਜਿਹੜੇ ਇੱਥੇ ਆਪ ਲੱਖਾਂ ਕੀ ਕਰੋੜਾਂ ਤੱਕ ਵੀ ਤਨਖਾਹ ਜਿਨ੍ਹਾਂ ਦੀ ਚਲੀ ਗਈ ਸੀ, ਉਹ ਸਾਰੇ ਇੱਕ ਪਾਸੇ। ਮੈਂ ਕਹਿੰਦਾ ਕਿ ਇਕੱਲੇ ਇੱਕ ਜਿਹੜੀ ਐਂਕਰ ਦੀ 1 ਮਹੀਨੇ ਦੀ ਤਨਖਾਹ ਹੀ ਜੇ ਉਹਨਾਂ ਸਾਫੀਆਂ ਨੂੰ ਦੇ ਦਿੱਤੀ ਜਾਵੇ ਤਾਂ ਉਹਨਾਂ ਦਾ ਮਹੀਨਾ ਲੰਘ ਜਾਣਾ। ਯਾਨੀ ਕਿ ਉਹਨਾਂ ਨੂੰ ਅਹਿਸਾਸ ਕੋਈ ਨਹੀਂ ਨਾ ਇਹਨਾਂ ਨੂੰ ਤੇ ਕਿ ਕੀ ਹੋ ਰਿਹਾ। ਔਰ ਸਹਾਫਤ ਉਵੇਂ ਤਾਂ ਕਿਹਾ ਜਾਂਦਾ ਜੀ ਸਾਡਾ ਮੁਲਕ ਦਾ ਚੌਥਾ ਸਤੂਨ ਆ ਸਹਾਫਤ, ਅਤੇ ਸਹਾਫੀ ਜਿਹੜੇ ਆ ਉਹ ਆਗਾ ਸ਼ੋਰਸ਼ ਕਸ਼ਮੀਰੀ ਕਹਿੰਦੇ ਹੁੰਦੇ ਸੀਗੇ। ਬੜੀ ਹਾਸੀ ਗੱਲ ਆ, ਹੁਣ ਤਾਂ ਮੈਨੂੰ ਸੋਚ ਕੇ ਹਾਸਾ ਆਉਂਦਾ ਕਿ ਇੱਕ ਤਵਾਇਫ ਜਦੋਂ ਆਪਣਾ ਜਿਸਮ ਵੇਚਦੀ ਹੈ ਤਾਂ ਇਕੱਲਾ ਆਪਣਾ ਜਿਸਮ ਵੇਚਦੀ ਹੈ, ਆਪਣੀ ਹੁਰਮਤ ਵੇਚਦੀ ਆ, ਅਤੇ ਜਦੋਂ ਕਿਸੇ ਸਾਫੀ ਦਾ ਕਲਮ ਵਿਕਦਾ ਤਾਂ ਪੂਰੀ ਕੌਮ ਦੀ ਹੁਰਮਤ ਵਿਕ ਜਾਂਦੀ। ਉਹ ਕਲਮ ਤੇ ਕੀ ਵਿਕਣਾ, ਉਹਨਾਂ ਦੇ ਕੋਲ ਤਾਂ ਖਾਣ ਜੋਗੇ ਪੈਸੇ ਹੈ ਨਹੀਂ, ਤਾਂ ਉਹਨਾਂ ਨੇ ਤਾਂ ਵਿਚਾਰਿਆਂ ਨੇ ਹੁਣ ਲਿਖ ਕੇ ਲੋਕਾਂ ਨੂੰ ਪੈਸੇ ਲੈਣ ਦੀ ਕੋਸ਼ਿਸ਼ ਕਰਨੀ ਹੈ ਨਾ। ਯਾਨੀ ਕਿ ਪੈਸੇ ਕਮਾਉਣ ਲਈ ਵੀ ਹੁਣ ਕਲਮ ਇੱਕ ਕਿਸਮ ਦੇ ਵਿਕੇ ਹੀ ਪਏ ਆ ਉਹਨਾਂ ਦੇ। ਅੱਛਾ ਉਹਨਾਂ ਨੂੰ ਅਸੀਂ ਦਿੱਤਾ। ਉਸ ਤੋਂ ਬਾਅਦ ਅਸੀਂ ਹੋਰ ਲੋਕਾਂ ਨੂੰ ਦੇਖਣਾ ਸ਼ੁਰੂ ਕੀਤਾ, ਜਿਹੜੇ ਪਾਸੇ ਵੀ ਦੇਖਿਆ, ਜਿੱਥੇ ਵੀ ਦੇਖਿਆ, ਗਿਣਤੀ ਦੇ ਕੁਛ ਲੋਕਾਂ ਨੂੰ ਛੱਡ ਕੇ, ਯਾਨੀ ਕਿ ਲਾਹੌਰ ਦੇ ਵਿੱਚ ਪੂਰਾ ਜੇ ਗਿਣੀਏ ਤਾਂ 43,000 ਦੇ ਨੇੜੇ ਤੇੜੇ ਲੋਕ ਆ ਜਿਹੜੇ ਮੀਡੀਆ ਦੇ ਨਾਲ ਵਾਬਸਤਾ ਮੁਖਤਲਿਫ ਪਾਸਿਆਂ ਤੋਂ। ਅੱਛਾ ਕੁਛ 100 ਲੋਕਾਂ ਨੂੰ ਛੱਡ ਕੇ ਹਰ ਪਾਸੇ ਇੰਨੀ ਬੇਰੁਜ਼ਗਾਰੀ ਫੈਲ ਗਈ, ਸਾਰਿਆਂ ਨੂੰ ਕੱਢੀ ਜਾ ਰਿਹਾ, ਕੋਈ ਕਿਸੇ ਦਾ ਪੁਰਸਾਨੇ ਹਾਲ ਨਹੀਂ ਹੈ। ਉਹ ਸਹਾਫੀ ਜਿਹੜੇ ਕਰੋਨਾ ਦੇ ਵਿੱਚ ਵੀ ਜਿਨ੍ਹਾਂ ਦੀ ਡਿਊਟੀ ਲਾਉਣ ਲੱਗੇ ਤੇ ਬੜਾ ਚੌੜਾ ਹੋ ਕੇ ਮਾਲਕ ਕਹਿ ਦਿੰਦਾ ਜੀ ਕਿ ਸਾਰਾ ਕਰੋਨਾ ਦੀ ਵਾਰਡ ਵੀ ਅੰਦਰੋਂ ਦਿਖਾ ਕੇ ਆਣੀ ਆ ਤੁਸੀਂ। ਬੰਬ ਧਮਾਕਾ ਹੁੰਦਾ ਤੇ ਉਹ ਕਹਿੰਦੇ ਜੀ ਕਿ ਤੁਸੀਂ ਵਿੱਚ ਵੜ ਦਿਓ ਜਾ ਕੇ, ਭਾਵੇਂ ਬਰੂਦ ਦੇ ਵਿੱਚ ਆਪ ਫਟ ਜਾਓ ਜਾ ਕੇ, ਉਹ ਤੁਸੀਂ ਲਾਜ਼ਮੀ ਦਿਖਾਉਣਾ। ਆਪਣੀ ਜਾਨ ਤਲੀ ਤੇ ਰੱਖ ਕੇ ਉਹਨਾਂ ਨੂੰ ਕਹਿ ਦਿੱਤਾ ਜਾਂਦਾ ਕਿ ਤੁਸੀਂ ਸਾਰਾ ਕੁਝ ਦਿਖਾ ਲਓ। ਉਹ ਹਰ ਸ਼ੈ ਜਿਹੜੇ ਦਿਖਾਲਣ ਵਾਲੇ, ਹਰ ਸ਼ੈ ਕੌਮ ਦੇ ਸਾਹਮਣੇ ਲਿਆਉਣ ਵਾਲੇ, ਅਤੇ ਹਾਲਾਤ ਉਹਨਾਂ ਦੇ ਇਹ ਬਣੇ ਪਏ ਆ ਕਿ ਇੱਕ ਪਾਸੇ ਜਿਹੜਾ ਬਿਜ਼ਨਸ ਮੈਨ ਜਿਹੜੇ ਮਾਲਕ ਉਹਨਾਂ ਨੂੰ ਕੋਈ ਅਹਿਸਾਸ ਨਹੀਂ, ਅਤੇ ਦੂਜੇ ਪਾਸੇ ਜੇ ਕੋਈ ਸਾਫੀ ਵੀ ਕਿਸੇ ਅਹੁਦੇ 'ਤੇ ਪਹੁੰਚੇ ਹੋਏ ਆ, ਜਿਨ੍ਹਾਂ ਚੈਨਲਾਂ ਦੇ ਵਿੱਚ ਉਹ ਡਾਇਰੈਕਟਰਾਂ 'ਤੇ ਬੈਠੇ ਆ, ਵੱਡੇ ਅਹੁਦਿਆਂ 'ਤੇ ਬੈਠੇ ਆ, ਉਹਨਾਂ ਨੂੰ ਵੀ ਕੋਈ ਅਹਿਸਾਸ ਨਹੀਂ। ਇਹ ਸਾਫੀ ਜਿਹੜੇ ਕੌਮ ਦਾ ਹਰ ਟਾਈਮ ਖਿਆਲ ਕਰਨ ਵਾਲੇ, ਹਰ ਕਿਸੇ ਦੀਆਂ ਮਜਬੂਰੀਆਂ ਦਿਖਾਲਣ ਵਾਲੇ, ਆਪ ਇੰਨੇ ਮਜਬੂਰ ਆ ਕਿ ਉਹਨਾਂ ਦੀ ਮਜਬੂਰੀ ਕੋਈ ਨਹੀਂ ਦਿਖਾਲ ਸਕਦਾ। ਮੈਨੂੰ ਤੁਸੀਂ ਸੋਚ ਨਹੀਂ ਸਕਦੇ ਕਿ ਮੈਨੂੰ ਆਪ ਉਸ ਬੰਦੇ ਦੇ ਹਾਲਾਤ ਸੁਣ ਕੇ ਤਰਸ ਆ ਰਿਹਾ ਸੀ ਔਰ ਰੋਣਾ ਆ ਰਿਹਾ ਸੀ ਕਿ ਕੀ ਹੋ ਰਿਹਾ ਹੈ ਸਰ। ਔਰ ਕਿਸੇ ਨੂੰ ਇਸ ਚੀਜ਼ ਦਾ ਅਹਿਸਾਸ ਕੋਈ ਨਹੀਂ ਹੈ ਕਿ ਇਹ ਕੌਮ ਦਾ ਜਿਹੜਾ ਚੌਥਾ ਸਤੂਨ ਜਿਹਨੂੰ ਕਿਹਾ ਜਾਂਦਾ, ਜਿਹੜੇ ਆ ਉਹਨਾਂ ਦਾ ਕੋਈ ਪੁੱਛਣ ਵਾਲਾ ਨਹੀਂ, ਨਾ ਕਿਸੇ ਹਕੂਮਤ ਨੂੰ ਕੋਈ ਅਹਿਸਾਸ ਆ। ਕਹਿ ਦਿੱਤਾ ਜਾਂਦਾ ਜੀ ਕਿ ਉਹਨਾਂ ਦੇ ਇਸ਼ਤਿਹਾਰ ਬੰਦ ਕਰ ਦਾਂਗੇ ਚੈਨਲਾਂ ਦੇ, ਜਿਹੜੇ ਤਨਖਾਹਾਂ ਨਹੀਂ ਦੇਣਗੇ। ਤਨਖਾਹਾਂ ਤਾਂ ਅੱਜ ਤੱਕ ਨਾ ਮਿਲੀਆਂ, ਮੈਨੂੰ ਆਪ ਨਹੀਂ ਮਿਲੀ, ਬਾਕੀਆਂ ਦੀ ਤਾਂ ਗੱਲ ਬਾਅਦ ਦੀ ਹੈ। ਯਾਨੀ ਅਜੀਬ ਸੂਰਤ ਹਾਲ ਆ।
ਨਾ ਕੋਈ ਪੁੱਛਣ ਵਾਲਾ ਨਾ ਦੱਸਣ ਵਾਲਾ। ਇਸ ਦੇ ਉੱਤੇ ਸਾਨੂੰ ਸੋਚਣਾ ਹੋਏਗਾ, ਹਕੂਮਤ ਨੂੰ ਸੋਚਣਾ ਪਏਗਾ ਕਿ ਜਿਹੜਾ ਐਡੀ ਵੱਡੀ ਪੂਰਾ ਇੱਕ ਤਬਕਾ ਜਿਹੜਾ ਤੁਸੀਂ ਬੇਰੁਜ਼ਗਾਰ ਕਰਕੇ ਰੱਖਤਾ, ਉਹਨਾਂ ਦੇ ਹਾਲਾਤ ਜਿਹੜੇ ਦੇਖਣੇ ਪੈਣਗੇ। ਮੀਡੀਆ ਦੇ ਬਾਰੇ 'ਚ ਹਕੂਮਤ ਨੂੰ ਕੋਈ ਪਾਲਿਸੀ ਬਣਾਉਣੀ ਪਏਗੀ ਅਤੇ ਇਹਨਾਂ ਦੇ ਜਿਹੜੇ ਮਾਲਕਾਨ ਆ ਉਹਨਾਂ ਨੂੰ ਕਿਸੇ ਕੰਟਰੋਲ 'ਚ ਲਿਆਉਣਾ ਪਏਗਾ।